ਜੋ ਕਿ ਇਹ ਗੱਲ ਕਹਿੰਦੇ ਜੀ ਉਧਰ ਜਾਓਗੇ ਉਹਦਾ ਦੰਗੇ ਫਸਾਦ ਆ ਉਧਰ ਖਤਰਾ ਜਦ ਤੁਸੀਂ ਉਸ ਕੰਟਰੀ ਜਾਂਦੇ ਹੋ ਤੁਹਾਨੂੰ ਦੂਸਰੀ ਕੰਟਰੀ ਐਕਸੈਪਟ ਨਹੀਂ ਕਰਨਾ ਤੁਹਾਨੂੰ ਵੀਜ਼ਾ ਨਹੀਂ ਦੇਣਾ ਉਹਨਾਂ ਦੇ ਮਨ 'ਚ ਡਰ ਹੁੰਦਾ ਤੇ ਨਵੇਂ ਜਿਹੜੇ ਯੰਗ ਹੁੰਦੇ ਉਹਨਾਂ ਨੂੰ ਇਹ ਹੁੰਦਾ ਵੀ ਸ਼ਾਇਦ ਅਸੀਂ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਅਸੀਂ ਐਂਟਰੀ ਕਰ ਗਏ ਤਾਂ ਹੋ ਸਕਦਾ ਕਿ ਸਾਨੂੰ ਦੂਸਰੇ ਜਿਹੜੇ ਦੇਸ਼ ਆ ਜਿੱਦਾਂ ਅਮਰੀਕਾ ਇੰਗਲੈਂਡ ਯੂਕੇ ਵਗੈਰਾ ਉਧਰ ਨੂੰ ਕੈਨੇਡਾ ਵਗੈਰਾ ਸਾਨੂੰ ਐਂਟਰੀ ਨਹੀਂ ਦੇਣੀ ਮਨ ਦੇ ਵਿੱਚ ਡਰ ਹੁੰਦਾ। ਗੁੱਜਰ ਅੰਦੋਲਨ ਸੀਗਾ ਉਹਦੇ ਪਿੱਛੇ ਵੀ ਸਰਕਾਰਾਂ ਦਾ ਹੱਥ ਸੀ ਕੋਈ ਐਡਾ ਵੱਡਾ ਇਸ਼ੂ ਨਹੀਂ ਸੀ ਜਿੱਦਾਂ ਬਣਾਤਾ ਸੀ ਉਹਨੂੰ ਐਡੀ ਵੱਡੀ ਗੱਲ ਨਹੀਂ ਸੀ ਜਿੱਡੀ ਬਣਾਤੀ ਸੀ ਉਹਨਾਂ ਨੂੰ ਨਹੀਂ ਹੋਇਆ ਤਾਂ ਸੀਗਾ ਪਰ ਐਡਾ ਵੱਡਾ ਹੈ ਨਹੀਂ ਸੀਗਾ ਜਿੱਦਾਂ ਉਹਨਾਂ ਨੇ ਬਣਾਤਾ ਸਾਈਕਲ ਦੀ ਕਾਰ ਬਣਾਤੀ। ਹਾਂਜੀ ਐਡੀ ਗੱਲ ਨਹੀਂ ਸੀ ਕਿ ਜਿੱਡੀ ਬਣਾਤੀ ਉਹ ਇੰਡੀਆ ਦੀ ਗਵਰਨਮੈਂਟ ਨੂੰ ਤਾਂ ਥੋੜੇ ਜੇ ਪਾਕਿਸਤਾਨ ਵਾਲਿਆਂ ਨੂੰ ਵੀਜ਼ੇ ਔਖੇ ਮਿਲਦੇ ਆ ਇੱਧਰ ਦੇ ਲੋਕਾਂ ਨੂੰ ਸਾਨੂੰ ਇਹ ਸ਼ਿਕਾਇਤਾਂ ਸਾਨੂੰ ਦਿੱਤੀਆਂ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਮਿਲੇ ਅਸੀਂ ਵੀ ਤੁਹਾਡੀ ਇੰਡੀਆ ਦੀ ਗਵਰਨਮੈਂਟ ਸਾਨੂੰ ਵੀਜ਼ੇ ਨਹੀਂ ਦੇ ਰਹੀ ਪਰ ਜਿਹੜੇ ਬੰਦੇ ਸਹੀ ਆ ਉਹਨਾਂ ਨੂੰ ਵੀਜ਼ੇ ਦਿੱਤੇ ਜਾਣ। ਸਾਡੇ ਵੀ ਹੱਜ ਕਰਨ ਉਹ ਬੰਦੇ ਜਾਂਦੇ ਜਿਹੜੇ ਗੋਡਿਓਂ ਗਿੱਟਿਓਂ ਬਿਲਕੁਲ ਰਹਿ ਜਾਂਦੇ ਆ ਜਿਹੜੇ ਕਮਾਈ ਕਰਨ ਜੋਗੇ ਨਹੀਂ ਰਹਿੰਦੇ ਉਹ ਬੰਦੇ ਕਹਿੰਦੇ ਵੀ ਚਲੋ ਇਹ ਬੁੜੇ ਦਾ ਗੇੜਾ ਕਢਾਓ। ਆਪਣੇ ਵੀ ਪਹਿਲੇ ਸਿਆਣੇ ਹੀ ਆਉਂਦੇ ਸੀਗੇ ਬੜੀ ਖੁਸ਼ੀ ਹੁੰਦੀ ਹੁਣ ਜਿਹੜੀ ਨਵੀਂ ਨਸਲ ਅਸਲ ਮੈਨੂੰ ਭਾਈ ਵੀਰ ਪਤਾ ਗੱਲ ਮੀਡੀਆ ਨਾ ਜਿਹੜਾ ਮੀਡੀਆ ਇਹਨੇ ਸਾਨੂੰ ਜਾਗਰੂਕ ਕਰਤਾ ਸਾਨੂੰ ਪਹਿਚਾਣ ਦੇ ਦਿੱਤੀ ਸੋਸ਼ਲ ਮੀਡੀਆ ਤੇ ਐਕਟਿਵ ਹੋਣ ਦੇ ਨਾਲ ਸਾਨੂੰ ਪਤਾ ਲੱਗੇ ਜਾਣਕਾਰੀ ਲੱਗੀ ਅਸੀਂ ਦਰਅਸਲ ਇਹਨਾਂ ਚੀਜ਼ਾਂ ਬਾਰੇ ਜਾਣਦੇ ਨਹੀਂ ਸੀ ਇਹਨੇ। ਅਸਲਾਮ ਅਲੈਕਮ ਸਤਿ ਸ੍ਰੀ ਅਕਾਲ ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਟੀਮ ਅੱਜ ਪਹੁੰਚੀ ਹੈ ਜੀ ਨਨਕਾਣਾ ਸਾਹਿਬ ਦੇ ਬਾਜ਼ਾਰਾਂ ਵਿੱਚ ਜਿੱਥੇ ਅਸੀਂ ਸ਼ਾਪਿੰਗ ਕਰਦੇ ਜਿਹੜੇ ਆਪਣੇ ਸਰਦਾਰ ਆਏ ਆ ਉਹ ਤੁਹਾਨੂੰ ਦਿਖਾਣੇ ਆ। ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਰਾਜਸਥਾਨ ਚੋਂ ਆਏ ਹਾਂ ਜੀ। ਵਾਹ ਜੀ ਵਾਹ ਇੰਡੀਆ ਚ ਜੀ। ਰਾਜਸਥਾਨ ਤੋਂ ਹਾਂਜੀ। ਕਿਹੜੀ ਜਗ੍ਹਾ? ਪਿੰਡ ਸਿੰਘਪੁਰਾ ਹੈ ਹਨੂਮਾਨਗੜ੍ਹ ਡਿਸਟ੍ਰਿਕਟ ਹੈ ਹਾਂ ਤਹਿਸੀਲ ਸੰਗਰੀਆ। ਅੱਛਾ ਇਹ ਤੇ ਮੇਰੇ ਕੋਲ ਉਧਰ ਰਹੀਮ ਯਾਰ ਖਾਨ ਵਾਲੀ ਸਾਈਡ ਤੇ ਸਾਡੇ ਪੈ ਜਾਂਦੇ ਸਿੰਧ ਇਹ ਹਾਂ ਗੰਗਾ ਨਗਰ ਵੱਲ ਪਏ ਜਾਂਦੇ ਜੀ। ਹਾਂਜੀ ਤੇ ਪਹਿਲੀ ਵਾਰੀ ਹਾਂਜੀ ਪਹਿਲੀ ਵਾਰ ਆਏ ਕੀ ਹਾਂ। ਆਪਣਾ ਜਗਰੂਪ ਸਿੰਘ ਹੈ ਜੀ। ਹਾਂਜੀ ਤੇ ਸਰ ਜੀ ਕਿਦਾਂ ਲੱਗਾ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਇਸ ਪੱਖੋਂ? ਸਾਰੇ ਪਾਸੇ ਜੀ ਬੜੀ ਇੱਜ਼ਤ ਮਾਣ ਮਿਲਦਾ ਹੈ ਬੜੀ ਇੱਜ਼ਤ ਮਾਣ ਮਿਲਦਾ ਹੈ ਬੜਾ ਵਧੀਆ ਚੀਜ਼ ਹੈ ਜੀ ਬਹੁਤ ਵਧੀਆ ਲੋਕ ਹੈ ਚੰਗੇ ਬਹੁਤ ਵਧੀਆ ਪਹਿਲੀ ਵਾਰੀ ਆਏ ਆ। ਪਹਿਲੀ ਵਾਰੀ ਹੈ। ਜਦੋਂ ਆਪਾਂ ਵਾਹਗਾ ਲੰਘੇ ਆ ਹਾਂਜੀ ਕੀ ਆਪਣੇ ਅਹਿਸਾਸ ਸੀ ਪਿੱਛੋਂ ਮਤਲਬ ਇੱਕ ਦਿਲ ਦੀ ਧੜਕਨ ਤੇਜ਼ ਹੋਈ ਹੋਣੀ ਕਿ ਆਪਾਂ ਪਾਕਿਸਤਾਨ ਨਹੀਂ ਹੁੰਦੀ ਆ ਜੀ ਕੋਈ ਆਪਣਾ ਹਾਂ ਨਹੀਂ ਕੋਈ ਆਪਣਾਪਨ ਨਹੀਂ ਲੱਗਿਆ ਡਰ ਵਾਲੀ ਕੋਈ ਨਹੀਂ ਆਪਣਾਪਨ ਨਹੀਂ ਲੱਗਿਆ ਕੋਈ ਉਹ ਜੀ ਗੱਲ ਨਹੀਂ ਸੀ ਬਹੁਤ ਵਧੀਆ ਲੱਗਿਆ ਜੀ ਵਧੀਆ ਲੋਕਾਂ ਨੂੰ ਪੂਰੇ ਜੀ ਬਹੁਤ ਵਧੀਆ ਇੱਜ਼ਤ ਮਾਣ ਮਿਲਿਆ। ਇੱਥੋਂ ਕੀ ਲੈ ਕੇ ਹਟੇ ਆ? ਇੱਥੋਂ ਕੁੜਤਾ ਪਜਾਮਾ ਲਿਆ ਜੀ ਬਾਈ ਨੇ। ਸੀਤਾ ਖੜਾ ਉਦਾਂ ਨਹੀਂ ਸੋਨਾ ਵੀ ਇੱਥੇ ਦਿੱਤਾ ਜੀ। ਇੱਥੋਂ ਸੀਨਾ ਛੇਤੀ ਸੀ ਦੇਣਗੇ ਹਾਂਜੀ ਮਾਲਾ ਵੀ ਤੇ ਤੁਹਾਨੂੰ ਇਹਨਾਂ ਨੇ ਇੱਜ਼ਤ ਦਿੱਤੀ ਹੈ। ਕਰਨਾ ਇਹ ਤਾਂ ਕਹਿੰਦੇ ਅੱਖਾਂ ਦੇ ਨਾਲ ਬਾਅਦ ਮਿਲਣੇ ਆ। ਅੱਛਾ ਨਹੀਂ ਵਪਾਰ ਦੀ ਗੱਲ ਕਰੀਏ ਤਾਂ ਪਾਕਿਸਤਾਨ ਇੰਡੀਆ ਦਾ ਅਗਰ ਵਪਾਰ ਖੁੱਲ ਜਾਵੇ ਬਹੁਤ ਵਧੀਆ ਜੀ ਖੁੱਲੇ ਤਾਂ ਕਿੱਦਾਂ ਉਹ ਖੁੱਲਣਾ ਕਿੱਦਾਂ ਚਾਹੀਦਾ ਮਤਲਬ ਕਿਸ ਤਰ੍ਹਾਂ ਕਿਹੜੇ ਇਕਦਾਮ ਕਰਨੇ ਚਾਹੀਦੇ ਵੀ ਖੁੱਲੇ ਹੋ? ਉਹ ਤਾਂ ਜੀ ਸਰਕਾਰਾਂ ਨੂੰ ਚਾਹੀਦਾ ਖੁੱਲੇ ਤਾਂ ਚੰਗੀ ਗੱਲ ਹੀ ਹੈ ਜੀ ਮਤਲਬ ਵਪਾਰ ਇੰਡੀਆ ਵਾਸਤੇ ਫਾਇਦਾ ਹੈ ਨਾ ਪਾਕਿਸਤਾਨ ਵਾਸਤੇ ਫਾਇਦਾ ਹੈ ਸਾਰੇ ਵਾਸਤੇ ਫਾਇਦਾ ਜੀ ਤੁਸੀਂ ਚਾਹੁੰਦੇ ਹੋ ਖੁੱਲੇ ਹਾਂਜੀ ਬਿਲਕੁਲ। ਆਪਣਾ ਕੀ ਨਾਮ ਜੀ? ਦਰਸ਼ਨ ਸਿੰਘ ਜੀ। ਤੁਸੀਂ ਵੀ ਰਾਜਸਥਾਨ ਤੋਂ? ਹਾਂਜੀ ਰਾਜਸਥਾਨ ਤੋਂ। ਪਹਿਲੀ ਵਾਰੀ? ਹਾਂਜੀ ਪਹਿਲੀ ਵਾਰ। ਉਮਰ ਕਿੰਨੀ ਆਪਣੀ? ਉਮਰ 36 ਸਾਲ ਹੈ ਜੀ। ਮਾਸ਼ਾਅੱਲਾ ਜੀ ਬੜੀ ਖੁਸ਼ੀ ਵਾਲੀ ਗੱਲ ਆ ਕਿ ਯੰਗ ਜਨਰੇਸ਼ਨ ਜਿਹੜੀ ਹੈ ਨਾ ਉਹ ਹੁਣ ਆਣਾ ਸ਼ੁਰੂ ਹੋ ਗਈ ਹੈ। ਸਾਡੇ ਇੱਕ ਸਰਦਾਰ ਪਰਲੀ ਸਾਈਡ ਤੇ ਆ ਉਹ ਮਾਸ਼ਾਅੱਲਾ ਲਾਈਵ ਮੈਨੂੰ ਲੱਗਦਾ ਦਿਖਾ ਰਹੇ ਵੀਡੀਓ ਕਰਕੇ ਤੇ ਅੱਛਾ ਕਿਸ ਤਰ੍ਹਾਂ ਲੱਗਾ ਤੁਹਾਨੂੰ ਆ ਕੇ? ਚੰਗਾ ਜੀ ਬਹੁਤ ਵਧੀਆ ਵੀਰ ਜੀ। 3-4 ਦਿਨ ਤਾਂ ਤੁਹਾਨੂੰ ਹੋ ਗਿਆ ਆ। ਹਾਂਜੀ, 4 ਕੋਈ ਐਸਾ ਵਾਕਿਆ ਦੱਸ ਦਿਓ ਵੀ ਜਿਹਦੇ ਵਿੱਚ ਤੁਸੀਂ ਕਹੋ ਯਾਰ ਇਹ ਨਹੀਂ ਸੀ ਹੋਣਾ? ਨਹੀਂ ਵੀਰ ਜੀ ਹਜੇ ਤੱਕ ਕੋਈ ਇਹ ਚੀਜ਼ ਨਹੀਂ ਦੇਖੀ ਅਸੀਂ ਤੱਕ 4 ਦਿਨਾਂ 'ਚ ਅਸੀਂ ਕੁਝ ਵੀ ਨਹੀਂ ਦੇਖਿਆ। ਸੈਟੀਸਫਾਈ ਹੋ? ਹਾਂਜੀ ਬਿਲਕੁਲ ਸੈਟੀਸਫਾਈ ਹਾਂ। ਸੁਨੇਹਾ ਪਾਕਿਸਤਾਨ ਦੀ ਗਵਰਨਮੈਂਟ ਨੂੰ ਇੰਡੀਆ ਦੀ ਗਵਰਨਮੈਂਟ ਨੂੰ? ਬਾਈ ਇੰਡੀਆ ਦੀ ਗਵਰਨਮੈਂਟ ਨੂੰ ਤਾਂ ਥੋੜੇ ਜੇ ਪਾਕਿਸਤਾਨ ਵਾਲਿਆਂ ਨੂੰ ਵੀਜ਼ੇ ਔਖੇ ਮਿਲਦੇ ਆ ਇੱਧਰ ਦੇ ਲੋਕਾਂ ਨੂੰ ਸਾਨੂੰ ਇਹ ਸ਼ਿਕਾਇਤਾਂ ਸਾਨੂੰ ਦਿੱਤੀਆਂ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਮਿਲੇ ਅਸੀਂ ਵੀ ਤੁਹਾਡੀ ਇੰਡੀਆ ਦੀ ਗਵਰਨਮੈਂਟ ਸਾਨੂੰ ਵੀਜ਼ੇ ਨਹੀਂ ਦੇ ਰਹੀ ਪਰ ਜਿਹੜੇ ਬੰਦੇ ਸਹੀ ਆ ਉਹਨਾਂ ਨੂੰ ਵੀਜ਼ੇ ਦਿੱਤੇ ਜਾਣ। ਬਾਕੀ ਦੇਖੋ ਜੀ ਸਾਰੇ ਸਹੀ ਆ ਜਿਹੜੇ ਗਲਤ ਆ ਉਹ ਤਾਂ ਵੀਜ਼ੇ ਤੋਂ ਬਗੈਰ ਵੀ ਚੱਲ ਜਾਂਦੇ ਉਹਦਾ ਰੌਲਾ ਹੀ ਕੋਈ ਨਹੀਂਗਾ। ਆਮ ਜਨਤਾ ਉਧਰੋਂ ਵੀ ਇੱਧਰ ਆ ਜਾਂਦੇ ਇਧਰੋਂ ਵੀ ਉਧਰ ਚੱਲ ਜਾਂਦੇ ਆ ਲੇਕਿਨ ਆਮ ਜਨਤਾ ਜਿਹੜੀ ਆਪਣੇ ਪਿਛਲੇ ਪਿੰਡ ਦੇਖਣਾ ਚਾਹੁੰਦੀ ਆ ਉਹਨਾਂ ਨੂੰ ਵੀਜ਼ੇ ਦੇਣੇ ਚਾਹੀਦੇ ਆ ਜ਼ਰੂਰ ਦੇਣੇ ਚਾਹੀਦੇ ਵੀਰ ਜੀ। ਕੀ ਸੁਨੇਹਾ ਦੋਗੇ ਜਾ ਕੇ? ਵੀ ਅਸੀਂ ਤਾਂ ਆਹੀ ਸੁਨੇਹਾ ਦੇਵਾਂਗੇ ਵੀ ਉਹਨਾਂ ਦੇ ਵੀਜ਼ੇ ਥੋੜੇ ਵੀਜ਼ੇ ਆ ਜਿਹੜੇ ਜਿਵੇਂ ਇਹਨਾਂ ਨੇ ਤੁਸੀਂ ਈਜੀ ਕਰ ਰੱਖੇ ਸਾਨੂੰ ਵੀਜ਼ੇ ਦੇਣੇ ਉਸ ਹਿਸਾਬ ਤੋਂ ਤੁਹਾਨੂੰ ਵੀ ਉਧਰ ਈਜੀ ਕੀਤਾ ਜਾਵੇ ਵੀਜ਼ੇ ਦੇਣੇ। ਜਿਹੜੇ ਗਲਤ ਬੰਦੇ ਆ ਚਲੋ ਉਹਨਾਂ ਦਾ ਆਪਦਾ ਸੇਫਟੀ ਪੱਖੋਂ ਤੁਸੀਂ ਰੱਖੋ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਵੀ ਉਸ ਕੋਈ ਇhtiyat ਦੇ ਤੌਰ ਤੇ ਉਹਨਾਂ ਨੂੰ ਵੀ ਵੀਜ਼ੇ ਦਿੱਤੇ ਜਾਣ। ਹੁਣ ਸਾਡੇ ਨਾਲ ਸਿਕਿਉਰਿਟੀ ਦੇ ਰੱਖੀ ਉਹਨਾਂ ਨਾਲ ਵੀ ਦੇ ਸਕਦੇ ਆ ਸਿਕਿਉਰਿਟੀ ਆਪਾਂ। ਹਾਂਜੀ ਆਪਣਾ ਕੀ ਨਾਮ ਜੀ? ਹਰਪਾਲ ਸਿੰਘ ਜੀ। ਤੁਸੀਂ ਵੀ ਰਾਜਸਥਾਨ ਤੋਂ? ਹਾਂਜੀ ਰਾਜਸਥਾਨ ਦੀ ਕੋਈ ਖਾਸ ਚੀਜ਼ ਜਿਹੜੀ ਕੋਈ ਮਤਲਬ ਬਹੁਤ ਉਹਦੀ ਇੰਡੀਕੇਟ ਕਰਦੀ ਹੋਵੇ ਉਹਨੂੰ ਮਤਲਬ ਉਹਦੀ ਨਿਸ਼ਾਨਦੇਹੀ ਕਰਦੀ ਹੋਵੇ ਵੀ ਇਹ ਰਾਜਸਥਾਨ 'ਚ ਬੜਿਆਂ ਤੇ ਆਹ ਚੀਜ਼ਾਂ ਜਿਹੜੀਆਂ ਆਮ ਇਲਾਕੇ ਨਾਲੋਂ ਮੁਖਤਲਿਫ ਹੈ?
ਰੇਤਾ ਟਿੱਬੇ ਕਲਾ ਪੱਛੋਂ ਮਤਲਬ ਰਾਜਸਥਾਨ ਚ ਬਹੁਤ ਵਧੀਆ ਚੀਜ਼ ਹੈ ਜੀ। ਰਾਜਸਥਾਨ ਜੈਸਲਮੇਰ ਵੀ ਉਧਰਲੀ ਸਾਈਡ ਹਾਂ, ਜੈਸਲਮੇਰ ਵੀ ਉਧਰ ਸਾਈਡ। ਰਾਜਸਥਾਨ ਇੱਕ ਵਧੀਆ ਸੂਬਾ ਹੈ ਜੀ, ਸ਼ਾਂਤੀ ਵਾਲਾ ਸੂਬਾ ਹੈ, ਕੋਈ ਉਹ ਜੀ ਗੱਲ ਨਹੀਂ, ਵਧੀਆ ਸੂਬਾ ਹੈ ਹਾਂਜੀ। ਕਦੇ ਉੱਥੇ ਦੰਗੇ ਨਹੀਂ ਹੋਏ, ਕਦੇ ਝਗੜਾ ਨਹੀਂ ਹੋਇਆ, ਕਦੇ ਕੋਈ ਅਲੱਗ-ਅਲੱਗ ਦੋ ਧਰਮ ਕਦੇ ਲੜੇ ਨਹੀਂ, ਕਦੇ ਸਾਡੇ ਉੱਤੇ ਕੋਈ ਸਰਕਾਰਾਂ ਨੇ ਕਦੇ ਧੱਕਾ ਨਹੀਂ ਕੀਤਾ ਸਾਡੇ ਨਾਲ। ਨਹੀਂ ਤੇ ਉਹ ਜਿਹੜਾ ਇੱਕ ਵਾਰੀ ਗੁੱਜਰ ਅੰਦੋਲਨ ਆਇਆ ਸੀ ਉਹ ਰਾਜਸਥਾਨ 'ਚ ਹੀ ਆਇਆ ਉਹ ਗੁੱਜਰ ਅੰਦੋਲਨ ਸੀਗਾ, ਉਹਦੇ ਪਿੱਛੇ ਵੀ ਸਰਕਾਰਾਂ ਦਾ ਹੱਥ ਸੀ, ਕੋਈ ਐਡਾ ਵੱਡਾ ਇਸ਼ੂ ਨਹੀਂ ਸੀ ਜਿੱਦਾਂ ਬਣਾਤਾ ਸੀ ਉਹਨੂੰ। ਐਡੀ ਵੱਡੀ ਗੱਲ ਨਹੀਂ ਸੀ ਜਿੱਡੀ ਬਣਾਤੀ ਸੀ ਉਹਨਾਂ ਨੂੰ। ਹੋਇਆ ਤਾਂ ਉੱਥੇ ਸੀ ਨਾ, ਨਹੀਂ ਹੋਇਆ ਤਾਂ ਸੀਗਾ ਪਰ ਉਹ ਐਡਾ ਵੱਡਾ ਹੈ ਨਹੀਂ ਸੀਗਾ ਜਿੱਦਾਂ ਉਹਨਾਂ ਨੇ ਬਣਾਤਾ। ਸਾਈਕਲ ਦੀ ਕਾਰ ਬਣਾਤੀ। ਹਾਂਜੀ ਹਾਂਜੀ, ਐਡੀ ਗੱਲ ਨਹੀਂ ਸੀ ਕਿ ਜਿੱਡੀ ਬਣਾਤੀ ਉਹ। ਆ ਸਾਡੇ ਬਾਈ ਬੜੀਆਂ ਲਸ਼ਕਾਂ ਮਾਰਦੇ ਆ, ਪਿੱਛੇ ਲੋਕ ਖੜੇ ਆ ਜੀ। ਕੀ ਹਾਲ ਆ ਆਪਣਾ? ਹਾਂਜੀ ਚੜ੍ਹਦੀ ਕਲਾ, ਠੀਕ ਠਾਕ ਵੀਰ ਹੋ ਜੀ, ਬਹੁਤ ਵਧੀਆ। ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਵੀਰ ਜੀ। ਹਾਂਜੀ ਤੁਸੀਂ ਵੀ ਰਾਜਸਥਾਨ 'ਚੋਂ ਹੀ ਆਏ? ਨਹੀਂ ਮੈਂ ਜੈਤੋ ਮੰਡੀ ਡਿਸਟ੍ਰਿਕਟ ਫਰੀਦਕੋਟ ਦਾ ਰਹਿਣ ਵਾਲਾ ਹਾਂ ਭਾਈ ਵੀਰ। ਫਰੀਦਕੋਟ ਹੀ ਹੈ। ਹਾਂਜੀ ਫਰੀਦਕੋਟ ਹੀ ਹੈ। ਤੁਸੀਂ ਵੀ ਮਾਸ਼ਾਅੱਲਾ ਹਲੇ ਯੰਗ ਹੀ ਹੋ। ਹਾਂਜੀ ਝਾਕਾ ਖੋਲੀ ਗਿਆ ਲੋਕਾਂ ਦਾ ਹੌਲੀ ਹੌਲੀ ਆਉਣ ਹਾਂ, ਨਹੀਂ ਬਣਦਾ ਸਾਡਾ ਆਪਣਾ। ਸਿਆਣੇ ਆਉਂਦੇ ਸੀਗੇ ਸਾਡੇ ਵੀ ਹੱਜ ਕਰਨ। ਉਹ ਬੰਦੇ ਜਾਂਦੇ ਜਿਹੜੇ ਗੋਡਿਓਂ ਗਿੱਟਿਓਂ ਬਿਲਕੁਲ ਰਹਿ ਜਾਂਦੇ ਆ, ਜਿਹੜੇ ਕਮਾਈ ਕਰਨ ਜੋਗੇ ਨਹੀਂ ਰਹਿੰਦੇ। ਉਹ ਬੰਦੇ ਕਹਿੰਦੇ ਵੀ ਚਲੋ ਇਹ ਬੁੜੇ ਦਾ ਗੇੜਾ ਕਢਾਓ। ਆਪਣੇ ਵੀ ਪਹਿਲੇ ਸਿਆਣੇ ਹੀ ਆਉਂਦੇ ਸੀਗੇ। ਬੜੀ ਖੁਸ਼ੀ ਹੁੰਦੀ ਹੁਣ ਜਿਹੜੀ ਨਵੀਂ ਨਸਲ ਜਿਹੜੀ ਅਸਲ ਮੈਨੇ ਭਾਈ ਵੀਰ ਪਤਾ ਗੱਲ ਮੀਡੀਆ ਨਾ, ਜਿਹੜਾ ਮੀਡੀਆ ਇਹਨੇ ਸਾਨੂੰ ਜਾਗਰੂਕ ਕਰਤਾ, ਸਾਨੂੰ ਪਹਿਚਾਣ ਦੇ ਦੇ। ਸੋਸ਼ਲ ਮੀਡੀਆ ਤੇ ਐਕਟਿਵ ਹੋਣ ਦੇ ਨਾਲ ਸਾਨੂੰ ਪਤਾ ਲੱਗੇ, ਜਾਣਕਾਰੀ ਲੱਗੀ। ਅਸੀਂ ਦਰਅਸਲ ਇਹਨਾਂ ਚੀਜ਼ਾਂ ਬਾਰੇ ਜਾਣਦੇ ਨਹੀਂ ਸੀ, ਇਹਨੇ ਪਤਾ ਹੀ ਨਹੀਂ ਸਾਨੂੰ ਉਹਨਾਂ ਚੀਜ਼ਾਂ ਜਾਣਕਾਰੀ ਨਹੀਂ ਸੀ। ਕਿਉਂਕਿ ਬਾਬਾ ਜੀ ਹੌਲੀ ਹੌਲੀ ਅਸੀਂ ਮਿਲੇ ਆ, ਇੱਕ ਦੂਜੇ ਕੰਟਰੀਆਂ 'ਚ ਗਏ ਆ, ਇੱਧਰ ਦੇ ਵੀਰ ਭਾਈਚਾਰੇ ਮਿਲੇ ਆ, ਸਾਡੇ ਪੰਜਾਬ ਦੇ ਮਿਲੇ ਆ, ਇੰਡੀਅਨ ਨਾਲ ਮਿਲੇ ਆ, ਪਿਆਰ ਬਣਿਆ ਤੇ ਇੱਧਰ ਜਥੇ ਆਉਂਦੇ ਕਰਕੇ ਇੱਕ ਦੂਜੇ ਨਾਲ ਸੰਯੋਗ ਬਣਿਆ, ਸਾਥ ਬਣੇ ਤੇ ਅਸੀਂ ਇੱਧਰ ਆਏ ਆ। ਤੇ ਹੁਣ ਸਾਨੂੰ ਆਪਣਾਪਨ ਲੱਗਦਾ ਸਾਡੇ ਆਪਣੇ ਦੇ ਹੈ। ਅੱਛਾ, ਪਹਿਲੇ ਤਾਂ ਇਹੀ ਚੀਜ਼ ਬਣਾਈ ਗਈ ਸੀ ਨਾ ਕਿ ਉੱਥੇ ਗਿਆ ਪਤਾ ਨਹੀਂ ਕੀ ਹੋ ਜਾਣਾ ਆ। ਹਾਂਜੀ, ਇੱਥੇ ਦਰਅਸਲ ਪਤਾ ਕੀ ਗੱਲ ਹੈ ਜੀ, ਕੁਝ ਕੁ ਬੰਦੇ ਕੁਝ ਪਰਸਨ ਹੁੰਦੇ, ਆਪ ਜੀ ਨੂੰ ਪਤਾ ਨਾ, ਹਰ ਕੰਟਰੀ ਦੇ ਵਿੱਚ ਇੱਧਰ ਵੀ ਉੱਧਰ ਵੀ ਆ, ਜੋ ਕਿ ਇਹ ਗੱਲ ਕਹਿ ਦਿੰਦੇ ਜੀ ਉੱਧਰ ਜਾਓਗੇ ਉਹਦਾ ਦੰਗੇ ਫਸਾਦ ਆ, ਉੱਧਰ ਖਤਰਾ, ਜਦ ਤੁਸੀਂ ਉਸ ਕੰਟਰੀ ਜਾਂਦੇ ਹੋ ਤੁਹਾਨੂੰ ਦੂਸਰੀ ਕੰਟਰੀ ਐਕਸੈਪਟ ਨਹੀਂ ਕਰਨਾ, ਤੁਹਾਨੂੰ ਵੀਜ਼ਾ ਨਹੀਂ ਦੇਣਾ, ਉਹਨਾਂ ਦੇ ਮਨ 'ਚ ਡਰ ਹੁੰਦਾ। ਤੇ ਨਵੇਂ ਜਿਹੜੇ ਯੰਗ ਹੁੰਦੇ ਉਹਨਾਂ ਨੂੰ ਇਹ ਹੁੰਦਾ ਵੀ ਸ਼ਾਇਦ ਅਸੀਂ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ, ਅਸੀਂ ਐਂਟਰੀ ਕਰ ਗਏ, ਤਾਂ ਹੋ ਸਕਦਾ ਕਿ ਸਾਨੂੰ ਦੂਸਰੇ ਜਿਹੜੇ ਦੇਸ਼ ਆ ਜਿੱਦਾਂ ਅਮਰੀਕਾ, ਇੰਗਲੈਂਡ, ਯੂਕੇ ਵਗੈਰਾ, ਉੱਧਰ ਨੂੰ ਕੈਨੇਡਾ ਵਗੈਰਾ, ਸਾਨੂੰ ਐਂਟਰੀ ਨਹੀਂ ਦੇਣੀ। ਮਨ ਦੇ ਵਿੱਚ ਡਰ ਹੁੰਦਾ। ਦਰਅਸਲ ਜਿੱਦਾਂ ਹੁਣ ਅਸੀਂ ਆਉਣ ਜਾਂਦੇ ਆ, ਹੁਣ ਸਾਨੂੰ ਹੌਲੀ ਹੌਲੀ ਪਤਾ ਲੱਗਿਆ, ਜਿੱਦਾਂ ਹੁਣ ਮੀਡੀਆ ਦੇ ਵਿੱਚ ਪੜ੍ਹਦੇ ਦੇਖਦੇ ਆ, ਜਦੋਂ ਅਮਰੀਕਾ ਡਾਇਰੈਕਟ ਪਾਕਿਸਤਾਨ ਨੂੰ ਵੀਜ਼ਾ ਦੇ ਸਕਦਾ, ਯੂਕੇ ਵੀਜ਼ਾ ਦੇ ਸਕਦਾ, ਯੂਰਪ ਕੰਟਰੀਆਂ ਦੇ ਸਕਦੀਆਂ, ਤੇ ਕਿਵੇਂ ਹੋ ਸਕਦਾ ਵੀ ਅਸੀਂ ਇੰਡੀਆ ਤੋਂ ਇੱਧਰ ਆਈਏ ਤਾਂ ਸਾਨੂੰ ਵੀਜ਼ਾ ਨਾ ਦੇਣੋ? ਜਦੋਂ ਉਹ ਡਾਇਰੈਕਟਲੀ ਇਸ ਕੰਟਰੀ ਨੂੰ ਵੀਜ਼ਾ ਅਲਾਉ ਕਰਦੇ ਆ, ਹਨਾ, ਅਲਾਉ ਅਕੋਰਡਿੰਗ ਜਾਂਦੇ ਆ, ਇਹ ਕਿਦਾਂ ਹੋ ਸਕਦਾ ਕਿ ਉਹ ਸਾਨੂੰ ਇਸ ਕੰਟਰੀ ਨਾਲ ਸਾਡੇ ਦਾ ਫਰਕ ਪੈਦਾ? ਦੂਸਰੀ ਬਾਤ ਚਰ ਸਾਹਿਬ, ਜਿਹੜੇ ਤੁਹਾਡੇ ਸਿੱਖ ਭਰਾ ਜਿਹੜੇ ਬੈਠੇ ਆ, NRI ਜਿਹਨਾਂ ਨੂੰ ਆਪਾਂ ਕਹਿੰਦੇ ਆ, ਜੀ ਉਹ ਬਾਕੀ ਮੁਲਕਾਂ ਵਿੱਚ ਬੈਠੇ ਆ। ਜੀ ਉਹ ਮੁਲਕ ਪਾਕਿਸਤਾਨ ਦਾ ਵਿਜ਼ਿਟ ਕਰਨ ਲਈ ਉਹਨਾਂ ਨੂੰ ਵੀਜ਼ਾ ਦਿੰਦਾ। ਜੀ ਉਹਨਾਂ ਨੂੰ ਪੂਰਾ ਇਸ ਚੀਜ਼ ਦਾ ਇਤਮਾਦ ਹੈਗਾ ਆ ਵੀ ਇਹ ਬੰਦੇ ਸਾਡੇ ਸਹੀ ਸਲਾਮਤ ਜਾਣੇ ਆ ਤੇ ਸਹੀ ਸਲਾਮਤ ਆਣੇ ਆ, ਔਰ ਜਾਂਦੇ ਵੀ ਆ ਵਾਪਸ। ਬਿਲਕੁਲ ਜੀ ਇਹ ਇਸ ਚੀਜ਼ ਦਾ ਨਫੀ ਨਹੀਂ ਕਰਦਾ, ਇਸ ਚੀਜ਼ ਨੂੰ ਮਤਲਬ ਤੋੜਦਾ ਨਹੀਂ ਹੈ। ਜਿਹੜੇ ਲੋਕ ਇਹ ਪ੍ਰੋਪੇਗੈਂਡਾ ਕਰਦੇ ਆ ਪਾਕਿਸਤਾਨ 'ਚ ਜਾ ਕੇ ਉੱਥੇ ਤੁਸੀਂ ਗੈਰ ਮਹਿਫੂਜ਼ ਆ। ਬਾਬਾ ਜੀ ਪਤਾ ਕੀ ਗੱਲ ਆ, ਕੁਝ ਕਾਂਸਰ ਲੋਕ ਇਦਾਂ ਦੇ ਹੁੰਦੇ ਆ, ਜਾਂ ਜਿਹਨੂੰ ਕਹਦੀ ਘੱਟ ਜਾਣਕਾਰੀ ਰੱਖਦੇ ਆ, ਜਾਂ ਕੁਝ ਲਾ ਲਓ ਜਿਨ੍ਹਾਂ ਦੇ ਪ੍ਰਤੀ ਹੈ ਨਾ, ਇਹਨਾਂ ਪ੍ਰਤੀ ਪਿਆਰ ਜਿਨ੍ਹਾਂ ਦੇ ਨਹੀਂ ਉੱਠਿਆ, ਜਾਂ ਉਸ ਚੀਜ਼ ਦਾ ਇਲਮ ਨਹੀਂ ਰੱਖਦੇ ਪੂਰਾ ਨਾ, ਉਹ ਇਦਾਂ ਦੀਆਂ ਆਵਾਜ਼ਾਂ ਜ਼ਰੂਰ ਉਠਾ ਦਿੰਦੇ ਇੱਕ ਦੂਜੇ ਲੋਕਾਂ 'ਚ। ਪਰ ਨਹੀਂ, ਪਰ ਜਿਨ੍ਹਾਂ ਨੂੰ ਡਰਦਾ ਇਹਨਾਂ ਚੀਜ਼ਾਂ ਨੂੰ ਪਤਾ ਵੀ ਸਾਡੇ ਨਾਲੋਂ ਅਸੀਂ ਅਲੱਗ ਹੋਏ ਆ, ਪਾਰਟੀਸ਼ਨ ਹੋਈ ਆ ਸਿਸਟਮ ਦੀ ਵਜ੍ਹਾ ਕਰਕੇ ਆ, ਪਰ ਲੇਕਿਨ ਉਹ ਵੀ ਲੋਕ ਆ, ਉਹਨਾਂ ਦੀ ਵੀ ਇੱਜ਼ਤ ਮਾਣ ਭੈਣ ਭਰਾ ਸਾਰੇ ਨੇ, ਸਾਡੇ ਵੀ ਹੈਗੇ ਨੇ, ਆਪਸੀ ਭਾਈਚਾਰਾ ਉਹਨਾਂ ਦਾ ਵੀ ਹੈਗਾ, ਸਾਡਾ ਵੀ ਹੈਗਾ। ਬਾਬਾ ਜੀ ਉਹ ਬੜੀ ਇੱਧਰ ਆਉਣਾ ਚਾਹੁੰਦੇ ਆ, ਔਰ ਅਸੀਂ ਤਾਂ ਚਾਹੁੰਦੇ ਆ ਬਾਰਡਰ ਏਰੀਆ ਜਾਵੇ, ਵਪਾਰ ਇੱਧਰ ਉੱਧਰ ਜਾਣ, ਉੱਧਰ ਇੱਧਰ ਜਾਣ, ਆਪਣੇ ਅੱਛੇ ਗਵਾਂਢੀ ਦੇ ਸੂਬੇ 'ਚ ਰਹਿ ਸਕਦੇ ਆ ਨਾ। ਜੀ ਦੇਖੋ, ਗਵਾਂਢ ਤਾਂ ਆਪਾਂ ਆਪਣੇ ਜੇ ਵਸੇਬ ਦੀ ਗੱਲ ਕਰੀਏ ਤਾਂ ਗਵਾਂਢ ਨਾਲ ਅਗਰ ਵਿਗਾੜੇ ਤਾਂ ਫਿਰ ਉਹ ਬੰਦਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫਾਇਦਾ ਚੁੱਕ ਸਕਦਾ, ਉਹ ਨਹੀਂ ਚੁੱਕਦਾ ਫਾਇਦਾ। ਦੁਕਾਨਾਂ ਤੋਂ ਤੁਸੀਂ ਸੌਦਾ ਲਿਆ, ਤੁਹਾਨੂੰ ਕੋਈ ਬਹੁਤਾ ਰੇਟ ਤਾਂ ਨਹੀਂ ਲਾਇਆ ਦੁਕਾਨਦਾਰਾਂ ਨੇ? ਨਹੀਂ ਸਗੋਂ ਪਿਆਰ ਉਹਨਾਂ ਨੇ ਕੀਤਾ ਜੀ। ਤੇ ਅਸੀਂ ਤਾਂ ਸੋਚਿਆ ਵੀ ਇੱਥੋਂ ਸਿਲਾਈ ਕਰਾਉਣਾ ਚਾਹੁੰਦੇ ਆ, ਉਹਨਾਂ ਨੇ ਬਕਾਇਦਾ ਸਾਡੇ ਲਈ ਫੋਨ ਕਰਕੇ ਤੇ ਚਾਚਾ ਜਾਨ ਨੂੰ ਬੁਲਾਇਆ, ਕਹਿੰਦੇ ਭਾਈ ਵੀਰ ਇਹਨਾਂ ਦਾ ਜ਼ਰੂਰੀ ਬਣਾ ਕੇ ਦੇ ਦਿਓ। ਉਹਨਾਂ ਨੇ ਕੱਲ ਤੱਕ ਦਾ ਸਵੇਰ ਟਾਈਮ ਲੈ ਮਾਰਨਿੰਗ, ਕਹਿੰਦੇ ਤੁਹਾਡਾ ਮਾਸ਼ਾਅੱਲਾ ਕਹਿੰਦੇ ਰੈਡੀ ਕਰ ਦਾਂਗੇ, ਕੋਈ ਚੱਕਰ ਨਹੀਂ ਕਹਿੰਦੇ। ਤੇ ਖੁਸ਼ੀ ਦੀ ਗੱਲ ਆ, ਸਾਡੇ ਲਈ ਉਹਨਾਂ ਨੇ ਸਿਫਾਰਿਸ਼ ਕੀਤੀ ਔਰ ਉਹਨਾਂ ਨੇ ਐਕਸੈਪਟ ਕੀਤੀ ਆ, ਔਰ ਸਵੇਰ ਤੱਕ ਰੈਡੀ ਕਰ ਗੱਲ ਆ ਹੈ। ਮਤਲਬ ਇਹਨਾਂ ਨੇ ਮੇਰੇ ਖਿਆਲ ਜੇ ਮੈਂ ਕਹਾਂ ਤਾਂ ਮੇਰੀ ਗੱਲ ਤਾਂ ਨਹੀਂ ਮੰਨਣਗੇ। ਲੋਕਲ ਆ ਬਾਬਾ ਜੀ, ਫਿਰ ਉਹਨਾਂ ਦਾ ਸਰਕਲ ਹੈ ਨਾ ਫਿਰ ਕਰਕੇ ਇੱਕ ਇੱਜ਼ਤ ਮਾਣ ਜੀ। ਸਾਡੇ ਯਾਰ ਬੰਦਿਆਂ ਨੇ ਜੇ ਫਰਮਾਇਸ਼ ਕੀਤੀ ਜਾਂ ਉਹਨਾਂ ਨੂੰ ਕੁੜਤਾ ਪਜਾਮਾ ਦੀ ਤਲਬ ਹੋਈ ਆ, ਪਾਕਿਸਤਾਨੀ ਤਾਂ ਉੱਥੇ ਵੀ ਲੈਂਦੇ, ਲੇਕਿਨ ਥੋੜਾ ਜਿਹਾ ਫਰਕ ਆ ਸਿਲਾਈ ਦਾ। ਜੀ ਬਿਲਕੁਲ ਬਾਬਾ ਜੀ, ਪਤਾ ਗੱਲ ਇੱਧਰ ਦਾ ਹੁਣ ਹਾਰ ਦੇ ਅਕੋਰਡਿੰਗ ਇੱਧਰ ਦੇ ਸਲਵਾਰ ਜਿੱਦਾਂ ਪਾਉਂਦੇ ਆ, ਇੱਧਰ ਦੀ ਆਪਣੇ ਸਿਲਾਈ, ਕਿਉਂਕਿ ਜੋ ਰੈਗੂਲਰ ਪਹਿਰਾਵਾ ਤੁਹਾਡਾ ਇੱਧਰ ਦਾ ਜ਼ਿਆਦਾਤਰ ਇਹੀ ਕੁੜਤਾ ਪਜਾਮਾ ਹੈ, ਤਾਂ ਉੱਧਰ ਪੰਜਾਬ ਦਾ ਕੁੜਤਾ ਪਜਾਮਾ, ਪਰ ਲੇਕਿਨ ਸਮੇਂ ਦੇ ਨਾਲ ਬਦਲਾਅ ਆ ਗਿਆ ਨਾ, ਟੀ-ਸ਼ਰਟ ਲੋਅਰ ਜਿੱਦਾਂ ਪੈਂਟਾਂ ਆ ਗਏ, ਪਰ ਜ਼ਿਆਦਾਤਰ ਇੱਧਰ ਦਾ ਆਵਾਮ ਇਹੀ ਪਹਿਨਦਾ ਵਾ। ਸਾਡੇ ਜ਼ਿਆਦਾਤਰ ਤਾਂ ਸਲਵਾਰ ਕਮੀਜ਼ ਪਾਉਂਦੇ ਆ, ਲੇਕਿਨ ਹੁਣ ਜਿਹੜੀ ਸਾਡੀ ਨਵੀਂ ਨਸਲ ਆ ਨਾ, ਉਹ ਪਜਾਮਾ ਪਾਉਣ ਲੱਗ ਪਈ ਆ। ਜੀ, ਸਾਡੀ ਉਮਰ ਦੇ ਬੰਦੇ ਘੱਟ ਪਾਉਂਦੇ, ਲੇਕਿਨ ਜਿਹੜੇ ਬਹੁਤੇ ਯੰਗ ਆ ਨਾ, ਉਹ ਪਾ ਲੈਂਦੇ ਆ। ਦਰਅਸਲ ਬਾਬਾ ਜੀ ਹੁਣ ਪਤਾ ਮੀਡੀਆ ਯੁੱਗ ਆ, ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਦੇਖਦੇ ਕਰਦੇ ਆ ਜਾਂ ਵਿਜ਼ਿਟ ਕਰਦੇ ਆ, ਔਰ ਮੀਡੀਆ ਯੁੱਗ ਟੀਵੀ ਵਗੈਰਾ ਸਾਰਾ ਚੱਲਦਾ,
ਵੇਖੋ ਹੌਲੀ ਹੌਲੀ ਬਦਲਾਅ ਆ ਰਿਹਾ ਪੜ੍ਹਦੇ ਲਿਖਦੇ। ਕੀ ਸੁਨੇਹਾ ਦੋਗੇ ਹੁਣ ਜਾ ਕੇ? ਸਨੇਹਾ ਹੀ ਦੇਵਾਂਗੇ ਜੀ, ਸਾਨੂੰ ਇਸ ਕੰਟਰੀ ਵਿੱਚ ਕਰਨਾ ਚਾਹੀਦਾ ਔਰ ਕੋਸ਼ਿਸ਼ ਕਰਨ ਕਿ ਸਾਡੇ ਵਾਲੇ ਇਸ ਚੀਜ਼ ਦੀ ਆਵਾਜ਼ ਉਠਾਉਣ ਕਿ ਇਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ ਉਧਰ ਆਉਣ ਜਾਣ ਦਾ। ਸਾਡਾ ਸਹਿਚਾਰ ਭਾਈਚਾਰ ਬਣਿਆ ਰਹੇ, ਸਾਨੂੰ ਵੀ ਆਪਣਾਪਨ ਲੱਗੇ, ਸਾਡਾ ਅੱਛਾ ਸੂਬਾ ਗਵਾਂਢ ਦੇ ਵਿੱਚ ਸਾਡਾ ਪਿਆਰ ਪ੍ਰੇਮ ਬਣਨਾ ਚਾਹੀਦਾ ਮਹਾਰਾਜ। ਅਸੀਂ ਚਾਹੁੰਦੇ ਹਾਂ ਕਿ ਸਰਕਾਰਾਂ ਸਾਨੂੰ ਇੱਕ ਦੂਜੇ ਨੂੰ ਮਿਲਣ ਜੁਲਣ ਦੀ ਆਜ਼ਾਦੀ ਦੇਣ ਤੇ ਜੋ ਕਿ ਰਲ ਮਿਲ ਕੇ ਅਸੀਂ ਵਪਾਰ ਕੰਮਕਾਰ ਜਾਂ ਕੁਝ ਵੀ ਕਰੀਏ। ਸਾਡੇ ਦੇਸ਼ ਗਵਾਂਢ ਬਾਰੇ ਤਰੱਕੀ ਆ ਤਾਂ ਸਾਡਾ ਆਪਣੇ ਦੇਸ਼ ਵੀ ਤਰੱਕੀ 'ਚ। ਫਰੀਦਕੋਟੀਆ ਬਾਈ ਸਾਡੇ ਨਾਲ ਸੀ, ਬੜੀ ਵਧੀਆ ਗੱਲਾਂ ਕੀਤੀਆਂ ਔਰ ਜਿਹੜਾ ਸੁਨੇਹਾ ਆਖਰ ਤੇ ਇਹੀ ਹੈ ਕਿ ਸਾਡਾ ਜਿਹੜਾ ਵਪਾਰ ਆ ਨਾ ਉਹ ਸਾਡਾ ਖੁੱਲ੍ਹਣਾ ਚਾਹੀਦਾ, ਜਿਹਦੇ ਨਾਲ ਨਾ ਸਿਰਫ ਪਾਕਿਸਤਾਨ ਨੂੰ ਬਲਕਿ ਇੰਡੀਆ ਨੂੰ ਵੀ ਬਹੁਤ ਬੜਾ ਫਾਇਦਾ ਇਹਦਾ ਹੋਏਗਾ। ਔਰ ਸਭ ਤੋਂ ਜ਼ਿਆਦਾ ਫਾਇਦਾ ਜਿਹੜਾ ਨਾ ਸਾਡੇ ਦੋਹਾਂ ਮੁਲਕਾਂ ਦੀ ਆਵਾਮ ਨੂੰ। ਸਾਡੇ ਨਾਲ ਜੁੜੇ ਰਹੋ ਜੀ, ਤੁਹਾਨੂੰ ਆਪਣੇ ਸੈਰਾਂ ਕਰਾਣੇ ਬਾਜ਼ਾਰ ਦੀਆਂ ਔਰ ਖੁੱਲ੍ਹਮ ਖੁੱਲ੍ਹਾ ਜਿਹੜੇ ਆਜ਼ਾਦੀ ਨਾਲ ਕਰਨ ਆਏ ਸਰਦਾਰ, ਉਹ ਤੁਹਾਡੇ ਨਾਲ ਮੁਲਾਕਾਤ ਉਹਨਾਂ ਦੀ ਕਰਾਵਾਂਗੇ। ਰੱਬ ਰਾਖਾ।